ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਵਿਊਅਰਸ ਹੁਣ ਅਸੀਂ ਤੁਹਾਡੀਆਂ ਲਿਖਤਾਂ ਜੋ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਦੇਖਣ ਸੁਣ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਉਹਨਾਂ ਆਪਣੇ ਸਾਰੇ ਦਰਸ਼ਕਾਂ ਦਾ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸੈਂਕੜਿਆਂ ਦੀ ਗਿਣਤੀ 'ਚ ਰੋਜ਼ਾਨਾ ਸਾਡੀ ਹਰ ਵੀਡੀਓ ਦੇ ਥੱਲੇ ਕਮੈਂਟ ਕਰਦੇ ਨੇ, ਸੁਝਾਅ ਵੀ ਹੁੰਦੇ ਨੇ ਜੀ ਔਰ ਤਾਰੀਫ ਵੀ ਹੁੰਦੀ ਹੈ ਔਰ ਇਸ ਪ੍ਰੋਗਰਾਮ ਨੂੰ ਬਿਹਤਰ ਕਰਨ ਦੇ ਲਈ ਅਸੀਂ ਹਰ ਇੱਕ ਦੀ ਰਾਏ ਦੀ ਕਦਰ ਕਰਦੇ ਹਾਂ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੁਝ ਵੀਰ ਜਿਹੜੇ ਹੋਰ ਐਕਸਟਰਾ ਟਾਈਮ ਕੱਢਦੇ ਨੇ, ਇੱਕ ਪ੍ਰੋਪਰ ਲਿਖਤ ਫਾਰਮ 'ਚ ਸਾਨੂੰ ਲਿਖਦੇ ਨੇ, ਸਾਡੇ ਤੱਕ ਉਹਨਾਂ ਦੀ ਲਿਖਤ ਪਹੁੰਚਦੀ ਹੈ। ਸ਼ਾਇਦ ਸਾਰੀਆਂ ਉਹ ਵੀ ਅਸੀਂ ਸਾਂਝੀਆਂ ਨਹੀਂ ਕਰ ਸਕਦੇ, ਪਰ ਫਿਰ ਵੀ ਅਸੀਂ ਰੈਕਗਨਾਈਜ਼ ਕਰਦੇ ਹਾਂ ਉਹਨਾਂ ਨੂੰ। ਔਰ ਇਸੇ ਤਰ੍ਹਾਂ ਦੀ ਇੱਕ ਲਿਖਤ ਸਾਡੇ ਵੀਰ ਕਸ਼ਮੀਰੀ ਵੀਰ ਨੇ ਨਿਆਜ਼ ਕੁਰੈਸ਼ੀ ਜਿਹੜੀ ਹੈ ਉਹਨਾਂ ਦੀ ਆਈ ਹੈ ਔਰ ਉਹਨਾਂ ਨੇ ਲਿਖਿਆ ਕਿ ਵੀ ਹੈਵਿੰਗ abandoned Hindutva media since August 5th, life was horrible। ਕਿ 5 ਅਗਸਤ 2019 ਤੋਂ ਬਾਅਦ ਜਿਸ ਕਿਸਮ ਦਾ ਜਿਹੜਾ ਹਿੰਦੂਤਵੀ ਮੀਡੀਆ ਨੂੰ ਅਸੀਂ ਛੱਡਿਆ ਔਰ ਜ਼ਿੰਦਗੀ ਬੜੀ ਅਜਾਬ 'ਚ ਸੀ ਜਿਸ ਕਿਸਮ ਦੀ ਉਹਨਾਂ ਦੀ ਕਵਰੇਜ ਹੁੰਦੀ ਹੈ, ਕਿਉਂਕਿ ਡਿਊ ਟੂ ਐਬਰੋਗੇਸ਼ਨ ਆਫ ਆਰਟੀਕਲ 370 ਨੰਬਰ ਕਸ਼ਮੀਰ 370 ਧਾਰਾ ਦਾ ਖਤਮ ਕਰਨਾ। ਨੰਬਰ 2 ਡਰੈਕੋਨੀਅਨ ਰਿਪਰੈਸਿਵ ਮੇਸ਼ਰਸ ਆਫ ਫ੍ਰੈਡੂਲੈਂਟ ਹਿੰਦੂਤਵਾ ਗਵਰਨਮੈਂਟ ਜਿਹੜੀ ਫੌਜ ਰੱਖ ਕੇ ਉੱਥੇ ਜ਼ੁਲਮ ਕਰ ਰਹੇ ਨੇ, ਫਰਾਡ ਜਿਹੜਾ ਹੈ ਹਿੰਦੂਤਵਾ ਗਵਰਨਮੈਂਟ ਦੇ ਜ਼ੁਲਮ ਨੇ ਦਬਾਉਣ ਦੇ ਲਈ। 3 ਲੂਟਿੰਗ, ਰੋਬਿੰਗ, ਡਿਪਰਾਈਵਿੰਗ ਐਂਡ ਟ੍ਰੈਂਪਲਿੰਗ ਕਿ ਕਿਵੇਂ ਉਹ ਲੁੱਟ ਰਹੇ ਨੇ, ਪੂਰੀ ਖੋਹਮਾਈ ਪਾਈ ਹੋਈ ਹੈ, ਲੋਕਾਂ ਦੇ ਮੁੱਢਲੇ ਹੱਕ ਵੀ ਖੋਏ ਹੋਏ ਨੇ ਔਰ ਉਹਨਾਂ ਦੇ ਉੱਤੇ ਦਰੜ ਕਰਕੇ ਲੋਕਾਂ ਦੇ ਹੱਕ ਦਰੜ ਦਿੱਤੇ ਨੇ। ਇਹ ਵੈਲ ਟੂ ਡੂ ਕਮਿਊਨਿਟੀ ਆਫ ਆਲ देयर ਵੈਲਿਊਏਬਲ ਬਿਲੋਂਗਿੰਗਸ ਬਿਕੋਜ਼ ਆਫ देयर ਇਸਲਾਮਿਕ ਫੇਥ ਬਾਈ ਬੈਗਰ ਇੰਡੀਅਨ ਸਟੇਟ। ਇਹ ਸਾਰੇ ਜਿਹੜੇ ਉਹਨਾਂ ਨੇ ਚਾਰੋਂ ਲਫ਼ਜ਼ ਵਰਤੇ ਕਿ ਭਾਈ ਇਹ ਜਿਹੜੀ ਖੁਦ ਇੱਕ ਬੈਗਰ ਇੱਕ ਭਿਖਾਰੀ ਸਟੇਟ ਹੈ, ਉਹਨਾਂ ਨੇ ਜਿਹੜਾ ਕਸ਼ਮੀਰੀਆਂ ਦੇ ਜਿਹੜੀਆਂ ਨੇ ਉਹ ਸਾਰਾ ਹੀ ਲੁੱਟ ਖਸੁੱਟ ਪਾਈ ਹੋਈ ਹੈ ਕਿਉਂਕਿ ਉਹ ਮੁਸਲਮਾਨ ਨੇ। 4th 8 lakh military to whack any uprising against Indian occupation and many similar black dots of Kashmir's recent history। ਕਿ ਮੈਂ ਇਸ ਸਾਰੇ ਚੋਂ ਬੜਾ ਜਿਹੜਾ ਉਹ ਇਹ ਸਾਰੇ ਦੇ ਪ੍ਰਭਾਵ ਥੱਲੇ ਚੱਲ ਰਿਹਾ ਸੀ ਕਿ 8 ਲੱਖ ਫੌਜ ਰੱਖੀ ਹੋਈ ਹੈ ਜਿਹੜੇ ਜੇ ਕੋਈ ਵੀ ਭਾਰਤੀ ਕਬਜ਼ੇ ਦੇ ਖਿਲਾਫ ਆਵਾਜ਼ ਉੱਠੇ ਔਰ ਇਸ ਕਿਸਮ ਦੇ ਜਿਹੜੇ ਕਸ਼ਮੀਰ ਦੀ ਤਾਜ਼ਾ ਹਿਸਟਰੀ ਦੇ ਕਾਲੇ ਧੱਬੇ ਨੇ ਉਹਨਾਂ ਦੇ ਵਿੱਚ ਆਈ ਕੇਮ ਅਕ੍ਰੋਸ ਯੂਰ ਵੀਡੀਓ ਸੱਚੋ ਸੱਚ ਵੈਰੀ ਰੀਸੈਂਟਲੀ ਔਨ YouTube ਕਿ YouTube ਤੇ ਤੁਹਾਡੀ ਸੱਚੋ ਸੱਚ ਪ੍ਰੋਗਰਾਮ ਦੀ ਵੀਡੀਓ ਮੈਂ ਦੇਖੀ। ਆਈ ਐਮ ਐਬਸੋਲੂਟਲੀ ਇਨ ਲਵ ਵਿਦ ਯੂਰ ਪ੍ਰੋਗਰਾਮ ਐਂਡ ਆਈ ਐਮ ਗ੍ਰੇਟ ਫੈਨ ਐਂਡ ਯੂਰ ਗ੍ਰੇਟ ਫੈਨ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਔਰ ਤੁਹਾਡਾ ਐਡਮਾਇਰਰ ਹੈ ਤੁਹਾਡੇ ਪ੍ਰੋਗਰਾਮ ਦਾ। ਆਈ ਕੀਪ ਵੇਟਿੰਗ ਯੂਰ ਅਪਲੋਡ। ਆਈ ਆਲਸੋ ਲਵ ਨੀਲਮਸ ਫੋਰਵਰਡ ਐਂਡ ਆਈ ਐਮ ਫਲੈਟਨਡ ਬਾਈ ਯੂਰ ਰਾ ਸੈਂਸ ਆਫ ਹਿਊਮਰ। ਤੁਹਾਡੀ ਵੀ ਤਾਰੀਫ ਕਿ ਜਿਵੇਂ ਤੁਸੀਂ ਸ਼ੁਰੂਆਤ ਕਰਦੇ ਹੋ ਔਰ ਸਾਡੇ ਜਿਹੜੀਆਂ ਝਟਕੀਆਂ ਕਦੇ ਕਦੇ ਗੱਲਾਂ ਨੇ ਰਾ ਹਿਊਮਰ ਉਹਨਾਂ ਦੀ ਵੀ ਉਹਨਾਂ ਨੇ ਤਾਰੀਫ ਕੀਤੀ ਹੈ। ਡਾਕਟਰ ਸਾਹਿਬ ਆਈ ਵਿਸ਼ ਚਾਈਨਾ ਡਿਡ ਸਟਾਪ ਐਟ ਗਲਵਾਨ instead marched up to Kashmir Valley and freed us of Indian occupation। ਮੈਨੂੰ ਲੱਗਦਾ ਹੈ ਕਿ ਜੋ ਇਹਨਾਂ ਦੀਆਂ ਕਰਤੂਤਾਂ ਨੇ ਅਲਟੀਮੇਟਲੀ ਇਵੇਂ ਹੋਏਗਾ। ਉਹ ਕਸ਼ਮੀਰ ਨੂੰ ਵੀ ਔਰ ਚੀਨ ਦੀ ਇੰਟਰਵੈਂਸ਼ਨ ਤੋਂ ਬਿਨਾਂ ਹੁਣ ਸ਼ਾਇਦ ਨਾ ਕਸ਼ਮੀਰੀਆਂ ਦੀ ਆਜ਼ਾਦੀ ਸੰਭਵ ਹੈ ਨਾ ਹੀ ਸਿੱਖਾਂ ਦੀ ਆਜ਼ਾਦੀ। ਸੋ ਉੱਧਰ ਵੀ ਉਹ ਆ ਕੇ ਕਿਨੌਰ ਰੋਹਤਾਂਗ ਪਾਸ ਦੇ ਸਿਰ ਤੇ ਬੈਠ ਗਏ ਨੇ ਤੇ ਇੱਥੇ ਵੀ ਉਹਨਾਂ ਨੇ ਜਿਸ ਕਿਸਮ ਦਾ ਔਰ ਜ਼ਾਹਰ ਹੈ ਉਸ ਖਿੱਤੇ ਦੇ ਵਿੱਚ ਪਾਕਿਸਤਾਨ ਦੇ ਨਾਲ ਟੁਗੈਦਰਨੈਸ ਔਰ ਕਸ਼ਮੀਰੀ ਤਾਂ ਖੜੇ ਨੇ ਆਪਣੇ ਹੱਕਾਂ ਲਈ ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਮੈਂ ਇੱਕ ਟੋਕਨ ਆਫ ਲਵ ਡੋਨੇਸ਼ਨ ਤੁਹਾਡੇ ਚੈਨਲ ਨੂੰ ਭੇਜਣਾ ਚਾਹੁੰਦਾ ਔਰ ਮੈਨੂੰ ਇਹ ਦੱਸੋ ਕਿ ਵੀ ਹਾਊ ਆਈ ਕੈਨ ਸੈਂਡ। ਸੋ ਤੁਸੀਂ ਦੱਸ ਦਿਓ ਕਿ ਵੀ ਕੀ ਹੈ। ਔਰ ਇਹ ਸਾਡੇ ਵੀਰ ਨਿਆਜ਼ ਕੁਰੈਸ਼ੀ ਨੇ ਜਿਨ੍ਹਾਂ ਨੇ ਸਾਨੂੰ ਲਿਖਿਆ। ਉਹ ਸਾਨੂੰ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਸਾਨੂੰ ਭੇਜ ਸਕਦੇ ਨੇ ਜਾਂ ਸਾਡੇ ਜਿਹੜਾ ਐਡਰੈਸ ਹੈਗਾ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA। ਉਸ ਤੇ ਜਾਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਨੇ। ਇਹ ਵਾਲਾ ਸਾਡਾ ਫੋਨ ਨੰਬਰ ਹੈ 516 406
ਜੀ ਨਾਲੇ ਸਕਰੀਨ ਦੇ ਉੱਪਰ ਵੀ ਸਾਡਾ ਚੱਲ ਰਿਹਾ ਜੋ ਵੀ ਤੁਸੀਂ ਭੇਜਣਾ, ਸਾਡੇ ਜਿਹੜਾ ਐਡਰੈਸ ਵੀ ਹੈਗਾ, ਪੇਪਲ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ, ਜਾਂ ਫੋਨ ਨੰਬਰ ਵੀ ਹੈਗਾ, ਉਹ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ। ਥੈਂਕ ਯੂ ਸੋ ਮਚ। ਮੋਰ ਕਨਵੀਨੀਅੰਟ ਹੋਏਗਾ ਜੇ ਤੁਸੀਂ ਪੇਪਾਲ ਜਿਹੜਾ ਸਾਡੇ ਵੈਬਸਾਈਟ ਤੇ ਹੈ, ਤੁਸੀਂ ਯੂਰਪ ਚੋਂ ਜਾਂ ਨਾਰਥ ਅਮਰੀਕਾ ਚੋਂ, ਤੁਹਾਡੇ ਲਈ ਇਹ ਈਜ਼ੀ ਹੋਏਗਾ। ਈਜ਼ੀ ਹੋਏਗਾ ਜੀ। ਇਸੇ ਤਰ੍ਹਾਂ ਸਾਨੂੰ ਵੀਰ ਸਫਦਰ ਜੀ ਨੇ ਲਿਖਿਆ, ਉਹਨਾਂ ਨੇ ਵੈਲ ਡਨ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you very much for giving an update on your conference call with the US State Department. I commend you for giving a bold, realistic and true perspective of Khalistan-loving people. You also exposed the falsehood of Hindutva claim of Bharat being a democracy. As a person who loves my Sikh brothers and sisters, I am truly thankful to you for an outstanding job. Khalistan Zindabad, ਪਾਕਿਸਤਾਨ ਜ਼ਿੰਦਾਬਾਦ। ਸਫਦਰ ਜੀ ਬਹੁਤ ਬਹੁਤ ਸ਼ੁਕਰੀਆ ਸਫਦਰ ਜੀ। ਔਰ ਉਹਨਾਂ ਨੇ ਜਿਹੜੀ ਕੱਲ ਅਸੀਂ ਬਰੀਫਿੰਗ ਕੀਤੀ US ਸਟੇਟ ਡਿਪਾਰਟਮੈਂਟ ਆਫੀਸ਼ੀਅਲਸ ਨਾਲ, ਉਹਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ, ਔਰ ਸਾਨੂੰ ਤੁਹਾਡੇ ਲਫ਼ਜ਼, ਤੁਹਾਡਾ ਥਾਪੜਾ ਜਿਹੜਾ ਹੈ ਉਹ ਹੌਸਲਾ ਦਿੰਦਾ, ਔਰ ਜ਼ਾਹਰ ਹੈ ਕਿ ਸਾਡੀ ਮੰਜ਼ਿਲ ਇੱਕ ਹੈ। ਅਸੀਂ ਸਬ ਕੰਟੀਨੈਂਟ ਦੇ ਵਿੱਚ ਜਿਹੜੀ ਇਹ ਹਿੰਦੂਤਵੀਆਂ ਦਾ ਗਲਬਾ ਹੈ, ਇਸ ਨੂੰ ਤੋੜਨਾ, ਔਰ ਇਹ ਜਿਹੜੀ ਜਕੜ ਹੈ ਇਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਤਾਂ ਹੀ ਸਬ ਕੰਟੀਨੈਂਟ ਦੇ ਵਿੱਚ ਜਿੱਥੇ ਅਕਲੀਅਤਾਂ ਆਰਾਮ ਨਾਲ ਜੀ ਸਕਣਗੀਆਂ ਆਪਣੀ ਆਜ਼ਾਦ ਫਿਜ਼ਾ ਦੇ ਵਿੱਚ, ਈਵਨ ਗੁਆਂਢੀ ਮੁਲਕ ਵੀ, ਅਦਰਵਾਈਜ਼ ਇਸ ਰਾਖਸ਼ਸ ਨੇ, ਦੈਂਤ ਨੇ, ਡੀਮਨ ਨੇ ਕਿਸੇ ਨੂੰ ਟਿੱਕੇ ਨਹੀਂ ਬੈਠ ਦੇਣਾ। ਔਰ ਹੁਣ ਅਸੀਂ ਚੱਲਦੇ ਹਾਂ ਗੁਰਬਾਣੀ ਵਿਚਾਰਾਂ ਵੱਲ, ਆਪਣੀ ਰੂਹਾਨੀ ਗੱਲਬਾਤ ਜਿਹੜੀ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੇ ਸ਼ਲੋਕ ਅਸੀਂ ਰੋਜ਼ਾਨਾ ਵਿਚਾਰਦੇ ਹਾਂ। ਅੱਜ ਜਿਹੜੀ ਹੈ 2 ਸ਼ਲੋਕ ਅਸੀਂ ਆਪਣੇ ਵਿਚਾਰ ਦੇ ਲਈ ਚੁਣੇ ਨੇ, ਜਿਹਦੇ 'ਚ ਇੱਕ ਸ਼ਲੋਕ ਨੰਬਰ 85 ਹੈ, ਇੱਕ 86 ਹੈ, ਔਰ ਪਹਿਲਾ ਸ਼ਲੋਕ ਹੈ, ਫਰੀਦਾ ਦੁੱਖਾਂ ਸੇਤੀ ਦੇਹੋ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਨੀ, ਬੇੜਾ ਕੱਪਰ ਵਾਤ। ਹੁਣ ਤੁਸੀਂ ਪਾਕ ਪਤਨ ਦਰਿਆ ਦਾ ਕੰਢਾ ਹੀ ਹੈ, ਜਦੋਂ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਅਲੰਕਾਰ, ਮੈਟਾਫਰ, ਜਿਵੇਂ ਦਰਿਆ ਦੇ ਕੰਢੇ ਇੱਕ ਬੁੱਢਾ ਰੁੱਖ ਦਾ ਖਲੋਣਾ ਹੁੰਦਾ ਹੈ, ਪੱਤਣ ਦੀ ਗੱਲ ਹੈ, ਮਲਾਹ ਦੀ ਗੱਲ ਹੈ, ਪਾਤਣੀ ਮਲਾਹ ਨੂੰ ਕਹਿੰਦੇ ਨੇ। ਫਿਰ ਘੁੰਮਣ ਘੇਰੀ ਹੈ ਦਰਿਆ ਦੀ, ਕਿਉਂਕਿ ਦਰਿਆ ਦੇ ਦੋਵੇਂ ਪਾਸੇ ਆਉਣ ਜਾਣ ਲਈ ਬੇੜੀ ਹੈ, ਔਰ ਕਈ ਵਾਰ ਉਸ ਦੇ ਵਿੱਚ ਹੀ ਜਦੋਂ ਘੁੰਮਣ ਘੇਰੀ ਹੁੰਦੀ ਹੈ ਜਾਂ ਸਮੁੰਦਰ 'ਚ ਤੂਫਾਨ ਆਉਂਦਾ ਹੈ ਤੇ ਡੁੱਬ ਜਾਂਦਾ ਨਾ ਕੋਈ ਵੀ, ਨੋ ਮੈਟਰ ਤੁਹਾਡਾ ਕਿੰਨਾ ਚੰਗਾ ਮਲਾਹ ਹੋਏ, ਬੇੜੀ ਦੇ ਵਿੱਚ ਜਦੋਂ ਇੱਕ ਵਾਰੀ ਪਾਣੀ ਭਰ ਜਾਂਦਾ ਆ ਕੇ ਬੇੜੀ ਡੁੱਬਣ ਵੱਲ ਹੁੰਦੀ ਹੈ। ਔਰ ਉਹਨਾਂ ਨੇ ਇਹ ਜਿਹੜਾ ਇੱਥੇ ਜਿਹੜੀ ਮਲਾਹ ਦੀ ਸੈਂਸ ਹੈ ਪਾਤਣੀ ਦੀ, ਉਹ ਗੁਰੂ ਹੈ, ਮੁਰਸ਼ਦ ਹੈ, ਅੱਲਾਹ ਤਾਲਾ ਹੈ, ਰੱਬ ਦਾ ਬੰਦਾ ਹੈ, ਰੂਹਾਨੀ ਤੁਹਾਡਾ ਸਾਥ ਹੈ। ਕਿ ਜੇ ਤੁਸੀਂ ਪਹਿਲਾਂ ਤਾਂ ਉਹਨਾਂ ਨੇ ਇਹ ਸਮਝਾਇਆ ਕਿ ਦੇਖੋ ਜਿਸ ਜ਼ਿੰਦਗੀ ਨੂੰ ਦੁਨੀਆਦਾਰੀ ਦੀ, ਜਿਸ ਨੂੰ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਕਿਉਂਕਿ ਜਿਹੜੇ ਪਲਚ ਫਸ ਕੇ ਅਸੀਂ ਮਰ ਰਹੇ ਹਾਂ ਤੇ ਸਾਡਾ ਦਿਨ ਕਿਵੇਂ ਗੁਜ਼ਰਦਾ ਹੈ। ਫਰੀਦਾ ਦੁੱਖਾਂ ਸੇਤੀ ਦੇਹੋ ਗਿਆ, ਹੁਣ ਜਿਹਨੂੰ ਅਸੀਂ ਇਧਰਲੀ ਦੁੱਖ ਦੱਦੇ ਦੇ ਨਾਲ ਇਸਤੇਮਾਲ ਕਰਦੇ ਹਾਂ, ਗੱਡਾ ਲਫ਼ਜ਼ ਸਰਾਇਕੀ ਦੇ ਵਿੱਚ, ਲਹਿੰਦੇ ਪੰਜਾਬ ਦੀ ਬੋਲੀ 'ਚ, ਈਵਨ ਸਿੰਧੀ ਬੋਲੀ 'ਚ ਵੀ, ਜਿਵੇਂ ਇੱਕ ਸਿੰਧੀ ਦੇ ਵਿੱਚ ਜਿਹੜਾ ਇੱਕ ਗੁਰਬਾਣੀ ਦਾ ਸ਼ਲੋਕ ਹੈ ਕਿ ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੀਰੀ, ਕਿ ਉਹ ਅੱਖਾਂ ਹੋਰ ਹੁੰਦੀਆਂ ਨੇ ਜਿਨ੍ਹਾਂ ਦੇ ਦਸੰਦੋ ਦੀ ਹੈ, ਜਿਨ੍ਹਾਂ ਡਿਸੰਦੋ ਜਿਹਦੇ ਨਾਲ ਪਿਆਰਾ ਦੇਖਿਆ ਜਾਂਦਾ। ਇਹ ਦੁਨਿਆਵੀ ਅੱਖਾਂ ਨਹੀਂ ਨੇ। ਜੇ ਤੁਸੀਂ ਆਪਣੇ ਪਿਆਰੇ ਨੂੰ ਦੇਖਣਾ, ਉਸ ਰੂਹਾਨੀ ਰੱਬ ਦੇ ਨਾਲ ਕੁਰਬਤ ਹੋਣੀ ਹੈ, ਤੇ ਉਹ ਦੇਖਣ ਵਾਲੀਆਂ ਅੱਖਾਂ ਹੋਰ ਹੁੰਦੀਆਂ, ਜਿਹਨੂੰ ਬੁੱਲੇ ਸ਼ਾਹ ਨੇ ਵੀ ਕਿਹਾ ਕਿ ਬੁੱਲਿਆ ਸ਼ੌਤ ਐਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਇਸ ਅੱਖ ਨਾਲ ਨਹੀਂ ਦੇਖਿਆ ਜਾਂਦਾ। ਉਹ ਬਾਬਾ ਫਰੀਦਾ ਦੁੱਖਾਂ ਸੇਤੀ ਦਿਓ ਗਿਆ, ਕਿ ਦਿਨ ਗੁਜ਼ਰ ਗਿਆ, ਹਾਏ ਕਰਦੇ ਆ ਦੁੱਖਾਂ ਦੇ ਵਿੱਚ, ਸੂਲਾਂ ਸੇਤੀ ਰਾਤ ਵੀ ਇਵੇਂ ਗੁਜ਼ਰੀ ਹੈ ਜਿਵੇਂ ਕੰਡਿਆਂ ਦੇ ਉੱਤੇ ਸੁੱਤੇ ਹੋ, ਸੂਲਾਂ ਦੇ ਨਾਲ ਦੇ ਉੱਤੇ। ਇਹ ਵਿਛੋੜੇ ਦੀ ਗੱਲ ਹੈ, ਦਰਦ ਵਿਛੋੜੇ ਦਾ ਹਾਲ, ਮਾਏ ਵੇ ਮੈਂ ਕਿਹਨੂੰ ਆਖਾਂ। ਇਹ ਹੈ ਦਰਦ ਵਿਛੋੜਾ, ਰੱਬ ਤੋਂ ਵਿਛੋੜਾ ਹੈ।
ਫਰੀਦਾ ਡੁੱਖਾਂ ਸੇਤੀ ਦੇਹੋ ਗਿਆ, ਸੂਲਾ ਸੇਤੀ ਰਾਤ, ਖੜਾ ਪੁਕਾਰੇ ਪਾਤਣੀ। ਹੁਣ ਜਿਹੜਾ ਰੂਹਾਨੀਅਤ ਦੀ ਅਗਵਾਈ ਦੇਣ ਵਾਲਾ ਹੈ, ਅੱਲਾ ਦਾ ਕਲਾਮ ਹੈ, ਗੁਰੂ ਦੀ ਬਾਣੀ ਹੈ, ਮੁਰਸ਼ਦ ਦਾ ਸਬਕ ਹੈ, ਜਿਹੜਾ ਰੂਹਾਨੀਅਤ ਦਾ ਹੈ, ਉਹ ਖਲੋਤਾ ਆਵਾਜ਼ ਦੇ ਰਿਹਾ। ਹੁਣ ਜਿਹੜਾ ਬੇੜਾ ਕੱਪਰਵਾਤ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਨੇ ਬੇੜਾ ਜਿਹੜਾ ਤੁਹਾਡਾ ਉਹ ਲਹਿਰਾਂ ਠਾਠਾਂ ਦੇ ਵਿੱਚ ਫਸਿਆ ਹੋਇਆ ਹੈ। ਜ਼ਿੰਦਗੀ ਤੁਹਾਡੀ ਦਿਨ ਔਰ ਰਾਤ ਉਹਨਾਂ ਦੁੱਖਾਂ ਦੇ ਵਿੱਚ ਫਸੀ ਹੋਈ ਹੈ, ਦੁੱਖਾਂ ਦੇ ਮੁਹਾਣੇ ਵਿੱਚ ਹੈ, ਮੂੰਹ 'ਚ ਵਾਤ ਹੁੰਦਾ, ਮੁਹਾਣੇ 'ਚ ਮੂੰਹ 'ਚ ਹੋਣਾ। ਤੇ ਜਿਹੜਾ ਮਲਾਹ ਹੈ ਉਹ ਤਾਂ ਆਵਾਜ਼ਾਂ ਦੇ ਰਿਹਾ। ਜੇ ਤੁਸੀਂ ਉਸ ਰੱਬ ਦੇ ਰਸਤੇ ਨੂੰ ਚੁਣਨਾ ਹੀ ਨਹੀਂ ਹੈ, ਉਸ ਰਸਤੇ ਤੇ ਨਹੀਂ ਤੁਰਨਾ, ਤੇ ਫਿਰ ਡੁੱਬਣਾ ਹੀ ਡੁੱਬਣਾ ਹੈ। ਔਰ ਉਹ ਡੁੱਬਣਾ ਹੀ ਜਿਹੜਾ ਹੈ ਉਹ ਦਿਨ ਔਰ ਰਾਤ, ਉਹ ਸੂਲਾਂ ਦੀ ਰਾਤ ਔਰ ਦਿਨਾਂ ਦਾ ਦੁੱਖ ਜਿਹੜਾ ਹੈ ਉਸ ਦਾ। ਔਰ ਦੂਸਰਾ ਸ਼ਲੋਕ ਵੀ ਇਸੇ ਥਾਟ ਨੂੰ ਫਰਦਰ ਜਿਹੜਾ ਹੈ ਉਹ ਅੰਦਰ ਜਿਹੜਾ ਜਿਹਨੂੰ ਕਹਿੰਦੇ ਨੇ ਠੋਕ ਕੇ ਬਾਰ-ਬਾਰ ਤੁਹਾਨੂੰ ਸਮਝਾਣਾ। ਲੰਮੀ ਲੰਮੀ ਨਦੀ ਵਹਿ, ਕੰਦੀ ਕੇਰੈ ਹੇਤ, ਬੇੜੇ ਨੂੰ ਕੱਪਰ ਕਿਆ, ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਣ ਰਹਿ ਸੁਚੇਤ। ਹੁਣ ਜ਼ਾਹਰ ਹੈ ਕਿ ਜਿਹੜਾ ਉਹੀ ਕਿ ਭਾਈ ਦਰਿਆ ਵਗ ਰਿਹਾ। ਪਹਿਲੇ 'ਚ ਵੀ ਜਿਹੜਾ ਉਹ ਮੁਹਾਣੇ ਦੀ ਗੱਲ ਹੈ, ਉਸ ਮਲਾਹ ਦੀ ਗੱਲ ਹੈ ਕਿ ਲੰਮੀ ਲੰਮੀ ਨਦੀ ਵਹਿ, ਕੰਦੀ ਕੇਰੈ ਹੇਤ, ਕਿ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੀ ਇੱਕ ਨਦੀ ਦਰਿਆ ਵਗ ਰਿਹਾ ਹੈ, ਜਿਹਦੇ ਵਿੱਚ ਅਸੀਂ ਡੁੱਬੇ ਹੋਏ ਹਾਂ, ਜਿਹਦੇ 'ਚ ਅਸੀਂ ਡਿੱਗਣ ਕੰਢੇ ਹਾਂ ਕਿ ਜ਼ਿੰਦਗੀ ਗੁਜ਼ਰ ਜਾਂਦੀ ਹੈ। ਲੰਮੀ ਲੰਮੀ ਨਦੀ ਵਹਿ, ਕੰਦੀ ਕੇਰੈ ਹੇਤ, ਕਿ ਅਲਟੀਮੇਟਲੀ ਇਸ ਸਾਨੂੰ ਸੱਚ ਦੇ ਰਾਹ ਤੋਂ ਡਿੱਗਣ ਲਈ, ਢਾਣ ਲਈ ਇਹ ਨਦੀ ਲਗਾਤਾਰ ਜਿਹੜੀ ਹੈ ਉਹ ਚੱਲ ਰਹੀ ਹੈ, ਲੰਬੀ ਨਦੀ ਹੈ। ਬੇੜੇ ਨੂੰ ਕੱਪਰ ਕਿਆ ਕਰੇ। ਹੁਣ ਕੱਪਰ ਹੈ ਤੂਫਾਨ, ਕਿ ਭਾਈ ਜੇ ਇਹ ਸਾਡਾ ਇਨਸਾਨੀ ਵਜੂਦ ਦਾ ਬੇੜਾ ਉਸ ਰੱਬ ਦੀ ਸ਼ਰਨ ਤੱਕ ਲੈ, ਰੱਬ ਦੀ ਹਿਫਾਜ਼ਤ ਚਲੇ ਜਾਏ, ਤੇ ਫਿਰ ਬੇੜੇ ਨੂੰ ਕੱਪਰ ਕਿਆ ਕਰੇ, ਕਿ ਫਿਰ ਉਹਨੂੰ ਕੀ ਕਰੇਗਾ? ਕੋਈ ਉਹਨੂੰ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਜੇ ਪਾਤਣ ਰਹਿ ਸੁਚੇਤ। ਸੁਚੇਤ ਹੁੰਦਾ ਹੈ ਯਾਦ ਔਰ ਅਲਰਟ ਹੋਣਾ, ਕਿ ਜਿਹੜੇ ਅਸੀਂ ਹੈ, ਕਿਉਂਕਿ ਜੇ ਅਸੀਂ ਆਪਣਾ ਆਪਾ ਰੱਬ ਦੇ ਹਵਾਲੇ ਕੀਤਾ ਹੈ, ਆਪਣੇ ਗੁਰੂ, ਆਪਣੇ ਮੁਰਸ਼ਦ, ਰੂਹਾਨੀ ਉਸ ਸਾਥ ਦੇ ਵਿੱਚ ਅਸੀਂ ਪਰਪੱਕ ਹੈ, ਤੇ ਫਿਰ ਬੇੜੇ ਨੂੰ ਕੱਪਰ ਕਿਆ ਕਰੇ। ਫਿਰ ਸਾਡੇ ਵਜੂਦ ਦੇ ਉੱਤੇ ਕੋਈ ਵੀ ਜਿਹੜਾ ਇਸ ਕਿਸਮ ਦਾ ਤੂਫਾਨ ਹੈ, ਜਿਹੜਾ ਦੁੱਖਾਂ ਸੁੱਖਾਂ ਦੀ ਇੱਕ, ਜਦੋਂ ਇਹ ਤੂਫਾਨ ਦੀ ਗੱਲ ਹੁੰਦੀ ਹੈ ਜ਼ਿੰਦਗੀ 'ਚ ਵੀ ਇਹਨੂੰ ਕਿਤੇ ਟੋਏ ਟਿੱਬੇ ਲਾਹੇ, ਬਾਬਾ ਫਰੀਦ ਨੇ ਕਿਹਾ ਕਿ ਉੱਚੀ ਥਾਂ ਹੈ, ਨੀਵੀਂ ਥਾਂ, ਉਹ ਟੋਆ ਟਿੱਬਾ ਹੈ। ਜੇ ਤੁਸੀਂ ਪਾਣੀ ਦੇ ਹਵਾਲੇ ਨਾਲ ਗੱਲ ਕਰਨੀ ਹੈ, ਫਿਰ ਤੁਸੀਂ ਇਹ ਸਮਝਾਉਂਦੇ ਹੋ ਕਿ ਭਾਈ ਘੁੰਮਣ ਘੇਰੀ 'ਚ ਹੈ, ਤੇਰੀ ਜਿੰਦ ਫਸੀ ਹੋਈ ਹੈ ਅਜਾਬ ਦੇ ਵਿੱਚ, ਔਰ ਤੱਕ ਮਲਾਹ ਵੱਲ, ਔਰ ਉਹੀ ਤੈਨੂੰ ਪਾਰ ਲਿਜਾ ਸਕਦਾ ਹੈ। ਅਦਰਵਾਈਜ਼ ਇਹ ਡੁੱਬੇਗੀ ਬੇੜੀ ਜਿਸ ਦੇ ਉੱਤੇ ਤੂੰ ਸਵਾਰ ਹੈ। ਜ਼ਾਹਰ ਹੈ ਕਿ ਹਿਊਮਨ ਬਾਡੀ ਜੇ ਅਲਟੀਮੇਟਲੀ ਹਿਊਮਨ ਮਾਈਂਡ ਹੀ ਡਰਾਈਵ ਕਰਦਾ ਬਾਡੀ ਨੂੰ, ਬਾਡੀ ਤਾਂ ਇੱਕ ਵਹੀਕਲ ਹੈ, ਉਸ ਦਾ ਡਰਾਈਵਰ ਤਾਂ ਹਿਊਮਨ ਮਾਈਂਡ ਹੈ, ਵਜੂਦ ਹੈ। ਤੇ ਜੇ ਮਾਈਂਡ ਦੇ ਵਿੱਚ ਸਾਡੇ ਅੰਦਰ ਰੱਬ ਦੀ ਮੁਹੱਬਤ, ਰੱਬ ਦੀ ਪ੍ਰੀਤ ਆਉਂਦੀ ਹੈ, ਤੇ ਫਿਰ ਉਹੀ ਬਾਡੀ ਸਤ ਸੰਗਤ ਵੱਲ ਵੀ ਜਾ ਸਕਦੀ ਹੈ, ਗੁਰਦੁਆਰੇ, ਮਸੀਤ, ਮੰਦਰ, ਰੱਬ ਦੀ ਯਾਦ ਲਈ ਵੀ। ਉਹੀ ਜਿਹੜੀ ਹੈ ਉਹ ਪਬਸ ਵੱਲ, ਗੈਂਬਲਿੰਗ ਡੈਨਸ ਵੱਲ, ਔਰ ਦੂਸਰੀਆਂ ਜਿਹੜੀਆਂ ਦੁਰਾਚਾਰ ਦੀਆਂ ਥਾਵਾਂ ਨੇ ਉਹਨਾਂ ਵੱਲ ਵੀ ਜਾ ਸਕਦਾ ਹੈ। ਸੋ ਅਲਟੀਮੇਟਲੀ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਮਨ ਸਮਝਾਵਣ ਕਾਰਨੇ ਕਛੁਅਕ ਕਰੀਏ ਗਿਆਨ। ਜਿਹੜੀਆਂ ਗੱਲਾਂ ਨੇ ਗਿਆਨ ਦੀਆਂ, ਇਹ ਮਨ ਨੂੰ ਸਮਝਾਉਣ ਲਈ ਨੇ, ਕਿਉਂਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਕਿ ਇਹ ਮਨ ਖੋਟਾ ਹੈ, ਇਸ ਦਾ ਕੋਈ ਭਰੋਸਾ, ਕੋਈ ਵਿਸ਼ਵਾਸ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਨਹੀਂ ਹੈ, ਇਤਬਾਰ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।